ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਕੋਵਿਡ ਦੇ ਭਰਪੂਰ ਕਹਿਰ ਦੇ ਚਲਦਿਆਂ ਭਾਰਤੀ ਹੁਕੂਮਤ ਹਰ ਫਰੰਟ ਤੋਂ ਜਿਹੜੀ ਹੈ ਮੁਕੰਮਲ ਤੌਰ ਤੇ ਫੇਲ ਹੋਈ ਹੈ, ਪਰ ਉਹ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਥਾਂ ਤੇ ਆਪਣੀ ਜਿਹੜੀ ਨਾਕਾਮਯਾਬੀ ਛੁਪਾਉਣ ਤੇ ਲੱਗੀ ਹੋਈ ਹੈ। ਸੋ ਭਾਰਤ ਦੇ ਇਸ ਵਰਤਾਰੇ ਤੇ ਫ੍ਰੈਂਚ ਜ਼ੁਬਾਨ ਦਾ ਇਹ ਅਖਾਣ ਬਿਲਕੁਲ ਠੀਕ ਟੁਕਦਾ ਹੈ ਕਿ ਵੱਧਦੇ ਬੁਖਾਰ ਨੂੰ ਰੋਕਣ ਦਾ ਇਲਾਜ ਕਰਨ ਦੀ ਥਾਂ ਥਰਮਾਮੀਟਰ ਹੀ ਤੋੜ ਦਿਓ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਕਰੋਨਾ ਦਾ ਕਹਿਰ ਹਰ ਚੜ੍ਹਦੇ ਸੂਰਜ ਹੋਰ ਵੀ ਪ੍ਰਚੰਡ ਹੁੰਦਾ ਜਾਂਦਾ ਹੈ। ਅੱਛਾ, ਆਮ ਲੋਕ ਤਾਂ ਸਫ਼ਰ ਕਰ ਹੀ ਰਹੇ ਨੇ, ਪਰ ਜਿਹੜੇ ਵੱਡੇ ਹਿੰਦੂਤਵਾ ਦੇ ਸਪੋਰਟਰ ਜਿਨ੍ਹਾਂ 'ਚ ਰਿਚ ਕਲਾਸ, ਐਲੀਟ ਕਲਾਸ, ਉਹਨਾਂ ਦੀ ਜਰਨਲਿਸਟ ਕਲਾਸ, ਹੁਣ ਜਦੋਂ ਕਿ ਸਾਰੇ ਹੀ ਇਸ ਦੀ ਜ਼ਦ 'ਚ ਨੇ ਔਰ ਸਾਰਾ ਸਿਸਟਮ ਕਲੈਪਸ ਹੈ, ਐਡਮਿਨਿਸਟ੍ਰੇਸ਼ਨ, ਹੈਲਥ, ਹਸਪਤਾਲ, ਕ੍ਰੇਮੇਟੋਰੀਅਮ, ਔਰ ਇਸ ਸਾਰੇ ਦੀ ਪੀੜ ਜਦੋਂ ਚਾਰ ਚਫੇਰੇ ਹੈ, ਹਾਹਾਕਾਰ ਮਚਿਆ ਹੋਇਆ। ਬਰਖਾ ਦੱਤ ਪ੍ਰੋਮੀਨੈਂਟ ਜਰਨਲਿਸਟ, ਜਿਸ ਨੇ ਜਦੋਂ ਜਸਟਿਨ ਟਰੂਡੋ ਭਾਰਤ 'ਚ ਗਏ ਨੇ ਕਿਵੇਂ ਉਹਨਾਂ ਨੂੰ ਖਾਲਿਸਤਾਨੀ ਬਣਾ ਕੇ ਔਰ ਕਿਵੇਂ ਉਹਨਾਂ ਦੇ ਮੰਤਰੀਆਂ ਨੂੰ ਵੀ ਟਾਊਂਟ ਕੀਤਾ, ਕਿਵੇਂ ਉਹਨਾਂ ਨੂੰ ਜਿਹੜਾ ਹਿਊਮੀਲੇਟ ਕੀਤਾ। ਈਵਨ ਕਿਸਾਨ ਮੋਰਚੇ ਦੇ ਚੱਲਦੇ ਆ ਕਿਵੇਂ ਦੀਪ ਸਿੱਧੂ ਨਾਲ ਇੱਕ ਇੰਟਰਵਿਊ ਦੇ ਦੌਰਾਨ ਬਾਰ-ਬਾਰ ਪਿੰਡਰਾਂ ਵਾਲਿਆਂ ਨੂੰ ਉਹਨੇ ਜਿਹੜਾ ਦਹਿਸ਼ਤਗਰਦ ਕਹਿਣ ਦੀ ਕੋਸ਼ਿਸ਼ ਕੀਤੀ ਬਰਖਾ ਦੱਤ ਨੇ, ਤੇ ਜਦੋਂ ਉਹਨੇ ਉਹਨੂੰ ਓਬਲਾਈਜ਼ ਨਹੀਂ ਕੀਤਾ ਤੇ ਉਹਨੂੰ ਵੀ ਉਹਨੇ ਪੂਰਾ ਖਾਲਿਸਤਾਨੀ ਟੈਰਰਿਸਟ ਬਣਾ ਕੇ ਪੇਸ਼ ਕੀਤਾ। ਪਰ ਹੁਣ ਉਹ ਚੀਕਾਂ ਮਾਰ ਰਹੀ ਸੀ, ਰੋ ਰਹੀ ਸੀ ਕਿ ਮੇਰੇ ਫਾਦਰ ਦੀ ਮੌਤ ਹੋਈ, ਮੈਂ ਦਿੱਲੀ 'ਚ, ਮੇਰੀ ਭੈਣ, ਸਾਨੂੰ ਨਾ ਹਸਪਤਾਲ 'ਚ ਬੈੱਡ, ਨਾ ਥਾਂ, ਨਾ ਕ੍ਰੀਮੇਸ਼ਨ 'ਚ। ਸੋ ਉਹ ਸਾਰੇ ਗਲੋਬਲੀ ਚੱਲਿਆ ਔਰ ਇਹੀ ਕੁਛ ਜਿਹੜਾ ਇਹਦੇ 'ਚ ਕੋਈ ਇਹ ਨਹੀਂ ਹੈ ਵੀ ਅਸੀਂ ਇਸ ਨੂੰ ਕੋਈ ਰਿਜੋਇਸ ਕਰ ਰਹੇ ਹਾਂ, ਲੇਕਿਨ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਕਿਸੇ ਨਾ ਕਿਸੇ ਬਹਾਨੇ ਨਾਲ ਇਹਨਾਂ ਦੇ ਵੱਡੇ ਐਡਵੋਕੇਟ ਬਣੇ ਹੋਏ ਸੀ, ਹਿੰਦੂਤਵਾ ਨੂੰ ਡਿਫੈਂਡ ਕਰਦੇ ਸੀ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਦਲਿਤਾਂ ਨੂੰ, ਇਸ ਮੁੱਦੇ 'ਤੇ ਉਹਨਾਂ ਨੂੰ ਲੱਗਦਾ ਸੀ ਕਿ ਜੀ ਅਸੀਂ ਤਾਂ ਸੁਪਰ ਪਾਵਰ ਬਣ ਗਏ ਹਾਂ ਔਰ ਹਿੰਦੂਤਵਾ ਦਾ ਏਜੰਡਾ ਇਹ ਲਾਗੂ ਕਰ ਰਹੇ। ਔਰ ਇਹਦੀ ਅਦਰਵਾਈਜ਼ ਜਿਸ ਬੰਦੇ ਦੇ ਹੱਥਾਂ 'ਚੋਂ ਖੂਨ ਜਿਹੜਾ ਉਹ ਉਸ ਦੇ ਤੁਹਾਨੂੰ ਨਜ਼ਰ ਆ ਰਿਹਾ ਹੋਏ ਕਿ ਡ੍ਰਿਪਿੰਗ ਬਲੱਡ ਹੈ, ਜਿਸ ਦੇ ਚਿਹਰੇ 'ਤੇ ਜਿਹੜਾ ਖੂਨੀ ਆਦਮੀ ਜਿਹਨੇ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਖੂਨ ਕੀਤਾ, ਜਿਹਨੂੰ 10-12 ਸਾਲ ਅਮਰੀਕਾ ਔਰ ਕੈਨੇਡਾ ਔਰ ਇਹਨਾਂ ਨੇ ਸਾਰਿਆਂ ਨੇ, UK ਨੇ ਪਾਬੰਦੀ ਲਾ ਛੱਡੀ। ਲੇਕਿਨ ਇਹ ਜਿਹੜਾ ਜਿਸ ਅੰਦਾਜ਼ ਦੇ ਵਿੱਚ ਉਹਨੂੰ ਪੇਸ਼ ਕੀਤਾ ਗਿਆ ਕਿ ਹਿਰਦੇ ਸਮਰਾਟ ਤਾਂ ਬਣਾਇਆ ਹੀ ਬਣਾਇਆ ਗਿਆ ਜਿਵੇਂ ਸਾਰੀਆਂ ਬਿਮਾਰੀਆਂ ਦਾ ਇਲਾਜ ਹੀ ਇਹ ਹੈ, ਔਰ ਉਹ ਪ੍ਰਾਚੀਨ ਭਾਰਤ ਔਰ ਉਹਨੂੰ ਰਾਮ ਦਾ ਅਵਤਾਰ ਬਣਾ ਕੇ ਪੇਸ਼ ਕੀਤਾ ਗਿਆ। ਔਰ ਹੁਣ ਕਿਸ ਹੱਦ ਤੱਕ ਇਹ ਜਾ ਚੁੱਕੀ ਹੈ ਗੱਲ ਅਸੀਂ ਦੇਖ ਰਹੇ ਹਾਂ। ਜੁਡੀਸ਼ਰੀ ਚੀਕਾਂ ਮਾਰ ਰਹੇ ਨੇ ਲੇਕਿਨ ਉਹਨਾਂ ਦੀ ਕੌਣ ਸੁਣਦਾ? ਔਰ ਇਹ ਜਿਵੇਂ ਸੁਪਰੀਮ ਕੋਰਟ ਆ ਅਗਲੀ ਡੇਟ ਪਾ ਦਿੰਦਾ। ਕਿਸੇ ਨੇ ਅੱਜ ਲਿਖਿਆ ਸੀ, ਉਹਨਾਂ ਨੇ ਕਿਹਾ ਜੀ ਜਦੋਂ ਇਹ ਜੱਜ ਹਸਪਤਾਲ 'ਚ ਪਹੁੰਚਦੇ ਨੇ ਡਾਕਟਰ ਵੀ ਜਿਹੜੇ ਨੇ ਅਗਲੀ ਤਰੀਕ ਪਾ ਦੇਣ, ਉਹਨਾਂ ਨੂੰ ਕਿਹਾ ਜੀ ਅਗਲੀ ਆਓ ਜਿਵੇਂ ਤੁਸੀਂ ਪਾ ਰਹੇ। ਸਹੀ ਗੱਲ ਹੈ। ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਕੈਲਸਨੈਸ ਜਾਂ ਜ਼ੁਲਮ ਦੀ ਕੀ ਸਿਖਰ ਹੈ ਕਿ ਯੂਪੀ ਦੇ ਵਿੱਚ ਆ ਪਿਛਲੇ ਕੱਲ੍ਹ ਔਰ ਅੱਜ 2 ਦਿਨਾਂ 'ਚ ਪੰਚਾਇਤ ਚੋਣਾਂ ਹੋ ਰਹੀਆਂ। ਹਾਲਾਂਕਿ ਯੂਪੀ 'ਚ ਪਹਿਲਾਂ ਹੀ ਕੁੰਭ ਕਰੋਨਾ ਨੇ ਲੱਖਾਂ ਲੋਕ ਪੁੱਟੇ ਕੀਤੇ ਹੋਏ ਨੇ ਔਰ ਅੱਜ ਈਵਨ ਇਹ ਯੂਪੀ ਟੀਚਰਸ ਯੂਨੀਅਨ ਦੀ ਰਿਪੋਰਟ ਸੀ ਕਿ ਬਿਮਾਰ ਟੀਚਰ ਜਿਹੜੇ ਆਲਰੇਡੀ ਇਨਫੈਕਟਡ ਉਹਨਾਂ ਨੂੰ ਕਹਿ ਰਹੇ ਨੇ ਜੀ ਪੋਲ ਡਿਊਟੀ 'ਤੇ ਜਾਓ। ਔਰ 135 ਟੀਚਰ ਜਿਹੜੇ ਨੇ ਜਿਹੜੇ ਰਿਪੋਰਟਡ ਨੇ ਇਹਨਾਂ 24 ਘੰਟਿਆਂ 'ਚ ਮਰ ਗਏ, ਪੋਲ ਡਿਊਟੀ ਦੇ ਉੱਤੇ ਹੀ ਕਈ ਪੁੱਠੇ ਹੋ ਗਏ। ਔਰ ਉਹ ਕਹਿ ਰਹੇ ਨੇ ਜੀ ਹੁਣ ਮਤਲਬ ਇਸ ਤੋਂ ਵੱਧ ਕੇ ਕੀ ਕੈਲਸਨੈਸ ਹੋ ਸਕਦੀ ਹੈ? ਦੁਨੀਆ ਸਾਰੀ 'ਚ ਤਰ੍ਹਾਂ ਹੋ ਰਹੀ ਹੈ। ਅਮਰੀਕਾ ਨੇ ਅੱਜ ਜਿਹੜੀ ਹੈ ਉਹ ਜਾਰੀ ਕੀਤੀ ਹੈ ਸਟੇਟਮੈਂਟ, ਆਪਣੇ ਸਿਟੀਜ਼ਨਸ ਨੂੰ ਕਿਹਾ ਵੀ ਲੀਵ ਦਾ ਕੰਟਰੀ ਜਿਵੇਂ ਵੀ ਹੁੰਦਾ। ਔਰ ਇੱਕ ਪਾਸੇ ਇਹ ਆਲਮ ਹੈ, ਦੂਸਰੇ ਪਾਸੇ ਭਿਖਾਰੀ ਤਾਂ ਬਣ ਗਏ। ਅਮਰੀਕਾ ਨੇ $100 ਮਿਲੀਅਨ ਵਰਥ ਦੀ ਜਿਹੜੀ ਹੈ ਸਪਲਾਈ, ਉਹਨਾਂ ਦੇ ਜਹਾਜ਼ ਆਲਰੇਡੀ ਉੱਥੇ ਪਹੁੰਚੇ ਨੇ ਔਰ ਉਹ ਕਰ ਰਹੇ ਨੇ। ਉਹਦੇ 'ਚ ਉਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਵੈਕਸੀਨ ਵੀ ਦੇਣੀ ਹੈ। ਲੇਕਿਨ ਕਿਸ ਕਿਸਮ ਦਾ ਉਹ ਰੱਸੀ ਸੜ ਗਈ ਪਰ ਉਹ ਵੱਟ ਨਹੀਂ ਗਿਆ। ਇਹ ਖਬਰ ਹੈ ਕਿ ਭਾਈ ਯੂਨਾਈਟਿਡ ਨੇਸ਼ਨਸ ਦਾ ਸਪੋਕਸਪਰਸਨ ਕਹਿ ਰਿਹਾ ਹੈ, ਸਾਈਟਿੰਗ ਡਾਊਨ ਰੋਬਸਟ ਸਿਸਟਮ ਇੰਡੀਆ ਟਰਨਸ ਡਾਊਨ UN ਸਪਲਾਈ ਚੇਨ ਹੈਲਪ। ਦਾ ਸੈਕਟਰੀ ਜਨਰਲ ਮਿਸਟਰ ਰੋਬਰਟ ਵਿਓਟੋ ਉਹਨਾਂ ਦਾ ਨਾਂ ਹੈ, is in touch with India's permanent representative TS Timurthy। और ये
UN ਦੀ ਖਬਰ ਹੈ ਕਿ India has turned down the UN's offer of assistance from its integrated supply chain, saying it has its own robust system to manage the logistics of getting material for dealing with COVID surge, according to UN spokesperson. ਹੁਣ ਲੋਕ ਉੱਥੇ ਜਿਹੜੇ ਜਿਨ੍ਹਾਂ ਨੂੰ ਸਾੜਿਆ ਵੀ ਜਾ ਰਿਹਾ ਹੈ, ਜਿਨ੍ਹਾਂ ਨੂੰ ਉਹ ਟੋਕਨ ਦੇ ਰਹੇ ਨੇ, ਉਹਨਾਂ ਨੂੰ ਵੀ ਕਹਿ ਰਹੇ ਨੇ ਜੀ ਲੱਕੜੀ ਆਪਣੀ ਲੈ ਕੇ ਆਓ। ਔਰ ਅੱਜ ਮੈਂ ਬਹੁਤ ਵਾਰ ਦੇਖਦਾ ਹਾਂ ਕਿ ਰੱਬ ਦੇ ਕੀ ਰੰਗ ਨੇ। ਅਕਸਰ ਸਾਡੀ ਪੰਜਾਬੀ ਜ਼ਬਾਨ 'ਚ ਜਦੋਂ ਕੋਈ ਜ਼ੁਲਮ ਕਰੇ, ਕਿਸੇ ਨਾਲ ਧੱਕਾ ਕਰੇ, ਕਿਸੇ ਨੂੰ ਦੁੱਖ ਦੇ, ਤੇ ਇੱਕ ਜਿਹੜੀ ਫਟਕਾਰ ਦਿੱਤੀ ਜਾਂਦੀ ਹੈ ਕਿ ਫਲਾਣਾ ਕੁੱਤੇ ਦੀ ਮੌਤ ਮਰੇਗਾ। ਔਰ ਅੱਜ ਹਾਲਤ ਇਹ ਹੋ ਗਈ ਕਿ ਇਹ ਮੇਨ ਉਹਨਾਂ ਦੀ ਖਬਰ ਹੈ ਕਿ ਜਿਹੜੇ ਇਨਸਾਨੀ ਕ੍ਰੀਮੇਟੋਰੀਅਮ ਤਾਂ ਭਰੇ ਹੋਏ ਨੇ, ਜਿੱਥੇ ਕੁੱਤਿਆਂ ਨੂੰ ਕ੍ਰੀਮੇਟ ਕੀਤਾ ਜਾਂਦਾ ਹੈ, ਉਹ ਸਾਰੇ ਜਿਹੜੇ ਕ੍ਰੀਮੇਟੋਰੀਅਮ ਨੇ ਡੌਗਸ ਕੈਟਸ ਦੇ, ਉਹਨਾਂ ਨੂੰ ਅਪਡੇਟ ਕੀਤਾ ਗਿਆ ਔਰ ਇਨਸਾਨੀ ਮੁਰਦੇ ਜਿਹੜੇ ਨੇ ਉਹਨਾਂ ਨੂੰ ਉੱਥੇ ਫੂਕਿਆ ਜਾ ਰਿਹਾ। ਸੋ ਮਤਲਬ ਜਿਉਂਦੇ ਜੀਆਂ ਨੂੰ ਤਾਂ ਇਹਨਾਂ ਨੇ ਕੁੱਤਿਆਂ ਵਾਂਗ ਡੀਲ ਕੀਤਾ ਹੀ ਹੈ, ਕਿਉਂਕਿ ਹਿਊਮਨ ਲਾਈਫ ਦੀ ਤਾਂ ਕੋਈ ਡਿਗਨਿਟੀ ਨਹੀਂ ਹੈ ਬ੍ਰਾਹਮਣਵਾਦ ਦੇ ਕਾਨਸੈਪਟ ਦੇ ਵਿੱਚ। ਪਰ ਅੱਜ ਇਹੀ ਨਹੀਂ ਕਿ ਉਹਨਾਂ ਨੂੰ ਕੁੱਤਿਆਂ ਵਾਂਗ ਉਹਨਾਂ ਦੇ ਨਾਲ ਸਲੂਕ ਹੋਇਆ ਜਾਂ ਕੀਤਾ ਇਹਨਾਂ ਨੇ, ਅੱਜ ਉਹਨਾਂ ਨੂੰ ਮਾਰ ਵੀ ਕੁੱਤਿਆਂ ਵਾਂਗ ਹੀ ਰਹੇ ਨੇ। ਇਸ ਕਿਸਮ ਦਾ ਜਿਹੜਾ ਵਰਤਾਰਾ ਉਹ ਹੈ। ਲੇਕਿਨ ਇਹਨਾਂ ਦਾ ਜ਼ੋਰ ਕਿਸ ਗੱਲ ਤੇ ਲੱਗਾ ਹੋਇਆ ਕਿ ਕੋਈ ਖਬਰ ਬਾਹਰ ਨਾ ਨਿਕਲੇ। ਹੁਣ ਫੇਸਬੁੱਕ ਦੇ ਉੱਤੇ ਇੱਕ ਪੂਰਾ ਟ੍ਰੈਂਡ ਚੱਲਿਆ ਕਿ ਭਾਈ ਇਹ ਮੋਦੀ, ਅਮਿਤ ਸ਼ਾਹ, ਯੋਗੀ, ਇਲੈਕਸ਼ਨ ਕਮਿਸ਼ਨਰ ਸਾਰੇ ਰਿਜ਼ਾਈਨ ਦਿਓ, ਅਸਤੀਫੇ ਦਿਓ। ਔਰ ਫੇਸਬੁੱਕ ਨੇ ਉਹ ਸਾਰੇ ਹੀ ਜਿਹੜੇ ਨੇ ਉਹ ਬਲੌਕ ਕਰ ਦਿੱਤੇ। ਔਰ ਬਾਅਦ ਜਦੋਂ ਬਾਹਰ ਰੌਲਾ ਪਿਆ ਹੁਣ ਹੈ ਫੇਸਬੁੱਕ ਮਿਸਟੇਕਨਲੀ ਬਲੌਕਡ ਪੋਸਟ ਕਾਲਿੰਗ ਫॉर ਮੋਦੀ ਟੂ ਰਿਜ਼ਾਈਨ। Facebook users who tried to view the hashtag saw a message saying that Facebook was temporarily hiding the post. ਹੁਣ ਮਤਲਬ ਇਹ ਨਹੀਂ ਵੀ ਉਹਨਾਂ ਦਾ ਉੱਥੇ ਗੋਦੀ ਮੀਡੀਆ ਹੈ ਜਾਂ ਉਹਨਾਂ ਨੇ ਆਪਣੇ IT ਸੈੱਲ ਵਾਲੇ ਦੂਜੇ ਬਿਠਾਏ ਹੋਏ ਨੇ, ਲੇਕਿਨ ਈਵਨ ਫੇਸਬੁੱਕ ਤੇ ਕਿਸ ਹੱਦ ਤੱਕ ਇਹ ਵੀ ਮਾਰਕ ਜ਼ਰਕਬਰਗ ਕਿਹੜੇ ਪੈਸੇ ਦੇ ਪੁੱਤਰ ਨੇ ਕਿ ਉਹਨਾਂ ਦੇ ਨਾਲ ਇਹਨਾਂ ਨੇ ਕਿਵੇਂ ਸਮਝੌਤਾ ਕੀਤਾ, ਇਹਨਾਂ ਨੂੰ ਕੋਈ ਪੀੜ ਨਹੀਂ ਹੈ। ਔਰ ਇਹ ਜਿਹੜਾ ਉਹਨਾਂ ਦੇ ਉਹ ਹੈਸ਼ਟੈਗ ਬਲੌਕ ਕਰਵਾ ਦਿੱਤੇ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਇਸ ਸਾਰੇ ਦੇ ਚਲਦਿਆਂ ਦੁਨੀਆ ਦੇ ਵਿੱਚ ਕੀ ਚਰਚਾ ਹੈ। ਅੱਜ ਹਾਲ ਇਹ ਹੈ ਕਿ ਇਹਨਾਂ ਦੀ ਮੈਂ ਆਪਣੀਆਂ ਰਿਪੋਰਟਸ ਹੀ ਕੱਢੀਆਂ ਨੇ। ਰਿਕਾਰਡ 395 COVID-19 ਡੈਥਸ ਇਨ ਦਿੱਲੀ, ਪੋਜ਼ਿਟਿਵਲੀ ਰੇਟ ਓਵਰ 32.82% with over 24,000 ਨਿਊ ਕੇਸ ਕੱਲੀ ਦਿੱਲੀ ਦੇ ਵਿੱਚ। ਔਰ ਇਹ ਅਫੀਸ਼ੀਅਲ ਅੰਕੜਿਆਂ ਨੂੰ ਜਿਵੇਂ CNN ਨੇ ਕਿਹਾ ਸੀ 15 ਗੁਣਾ ਵਧਾ ਲਓ। ਇਹ ਜੇ ਕਹਿੰਦੇ ਨੇ 24,000 ਨਵੇਂ ਕੇਸ ਨੇ ਤੇ ਇਹਨੂੰ ਤੁਸੀਂ 15 ਗੁਣਾ ਦੇਖ ਲਓ ਕਿੰਨੇ ਬਣਦੇ ਨੇ, ਉਨੇ ਨੇ। ਔਰ ਮੌਤਾਂ ਦਿੱਲੀ 'ਚ 395 ਕਹਿ ਰਹੇ ਨੇ 24 ਘੰਟੇ 'ਚ। ਹਾਲਾਂ ਮੈਂ ਕਿਤੇ ਹੋਰ ਰਿਪੋਰਟ ਦੇਖ ਰਿਹਾ ਸੀ ਕਿ 1500 ਤੋਂ 2000 ਮੌਤਾਂ ਜਿਹੜੀਆਂ ਨੇ ਉਹ ਕੱਲੀ ਦਿੱਲੀ ਦੇ ਵਿੱਚ ਨੇ। ਔਰ ਹੁਣ RSS ਦਾ ਹਾਲ, RSS ਅਪਸੈਟ ਵਿਦ ਮੋਦੀ ਓਵਰ ਹੈਂਡਲਿੰਗ ਆਫ ਕੋਵਿਡ ਸਿਚੁਏਸ਼ਨ। ਹੁਣ RSS ਦੇਖ ਰਿਹਾ ਵੀ ਜੇ ਇਹਨਾਂ ਨੂੰ ਇਹ ਕੁਰਬਾਨ ਹੀ ਕਰਨੇ ਪਏ ਤੇ ਤੁਸੀਂ ਪਹਿਲਾਂ ਦੱਸੋ ਜੀ ਨਹੀਂ ਹੈਂਡਲ ਨਹੀਂ। ਉਹਨਾਂ ਦੀਆਂ ਸਾਰੀਆਂ ਬਾਡੀਜ਼ ਨੇ ਅਜੇ ਕੁਛ ਦਿਨ ਪਹਿਲਾਂ ਤੱਕ ਜਿਹੜਾ ਅਪ੍ਰੈਲ ਦੇ ਪਹਿਲੇ ਹਫਤੇ ਇਸ ਦੀ ਜਿਹੜੀ ਹੈ ਉਹ ਸੈਕੰਡ ਵੇਵ ਸ਼ੁਰੂ ਹੁੰਦੀ ਹੈ, ਮੋਦੀ ਦੀਆਂ ਤਾਰੀਫਾਂ ਸੀ, ਮਤੇ ਕੀਤੇ ਉਹਨਾਂ ਨੇ ਕਿ ਭਾਈ ਦੇਖੋ ਮੋਦੀ ਨੇ ਕਿਵੇਂ ਕੰਟਰੋਲ ਕੀਤਾ। ਔਰ ਵਰਲਡ ਇਕਨੋਮਿਕ ਫੋਰਮ ਦੀ ਮੀਟਿੰਗ ਦੇ ਵਿੱਚ ਮੋਦੀ ਇਹ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਕਹਿ ਰਿਹਾ ਕਿ ਜੀ ਅਸੀਂ ਇਨਸਾਨੀਅਤ ਦੀ ਬਹੁਤ ਸੇਵਾ ਕੀਤੀ, ਦੇਖੋ ਅਸੀਂ ਕਿਵੇਂ ਕੋਵਿਡ ਦੇ ਉੱਤੇ ਜਿਹੜੀ ਹੈ ਜਿੱਤ ਹਾਸਲ ਕੀਤੀ। ਤੁਸੀਂ ਬਾਕੀ ਡਾਟਾ ਕਰਨ ਲੱਗੇ ਇੰਡੀਆ ਨਾਲ ਨਾ ਤਸ਼ਬੀਹ ਦਿਆ ਕਰੋ, ਸਾਡੇ ਹੋਰ ਹੈ। ਹੁਣ ਜੋ ਇਹਨਾਂ ਦੀ ਹਾਲਤ ਹੈ ਕਿ ਅੱਜ ਇੱਕ ਫੋਟੋ ਜਿਹੜੀ ਕਿ ਸਾਰੇ ਗਲੋਬਲ ਸਰਕੂਲੇਟ ਵੀ ਹੋ ਰਹੀ ਹੈ, ਮੀਡੀਆ 'ਚ ਵੀ ਡਿਸਕਸ ਹੋ ਰਹੀ ਹੈ। 70-year-old man carries wife's body on cycle for cremation as villagers stay away over COVID fear. Heart-wrenching ordeal of frail-looking bearded man has been captured in 2 photographs circulating on social media. ਔਰ ਇਹ ਕਹਾਣੀ ਹੈ ਕਿ ਭਾਈ ਅੱਜ ਉਹਦੀ ਡੈਥ ਹੋਈ ਵਾਈਫ ਦੀ, ਉਹ ਕ੍ਰੀਮੇਟ ਵੀ ਨਹੀਂ ਕਰਨ ਦਿੰਦੇ। ਉਹ ਵਿਚਾਰਾ ਕਿੰਨਾ ਮੀਲ ਲੈ ਕੇ ਗਿਆ, ਉਹ ਡਿੱਗ ਪਿਆ ਇੰਨਾ ਫਰੇਲ ਹੋ ਕੇ। ਉੱਥੇ ਵੀ ਪਿੰਡ ਆ ਉਹਨਾਂ ਨੇ ਕਿਹਾ ਜੀ ਨਹੀਂ। ਸੋ ਇਹ ਇੱਕ ਪਾਸੇ ਇਹ ਉਹ ਕੌਮ ਹੈ ਜਿਹੜੀ ਅਦਰਵਾਈਜ਼ ਇਹਨਾਂ ਦਾ ਸਰਵੇ ਭਵੰਤੂ ਸੁਖਿਨਾ ਸਰਵੇ ਸੰਤੂ ਨਿਰਾਮਯ ਕਿ ਜੀ ਸਾਰੇ ਸੁਖੀ ਹੋਣ, ਸਾਰੇ ਅਰੋਗ ਹੋਣ।
ਪਰ ਅੱਜ ਜਿਹੜੀ ਇਹ ਬ੍ਰਾਹਮਣਵਾਦ ਦੀ ਆਈਡੀਓਲੋਜੀ ਨੇ ਇਨਸਾਨ ਨੂੰ ਇਨਸਾਨ ਨਾਲ ਨਫ਼ਰਤ ਕਰਨੀ ਸਿਖਾਈ ਹੋਈ ਹੈ। ਜ਼ਾਤ ਪਾਤ ਦਾ ਸਿਸਟਮ ਜਿਨ੍ਹਾਂ ਨੇ ਦਿੱਤਾ ਹੈ, ਜਿਨ੍ਹਾਂ ਨੇ ਸ਼ੂਦਰ ਬਣਾਏ, ਅੱਜ ਉਹਨਾਂ ਦੇ ਲਈ ਇਹ ਕਿਸ ਕਿਸਮ ਦਾ ਜਿਹੜਾ ਜੋ ਇਹਨਾਂ ਦੀਆਂ ਟੀਚਿੰਗਸ 4000 ਸਾਲ ਤੋਂ ਨੇ ਉਹ ਬਰਾਬਰ ਅੱਜ ਵੀ ਇਸ ਕਿਸਮ ਦੇ ਕ੍ਰਾਈਸਿਸ 'ਚ ਸਾਹਮਣੇ ਆ ਰਹੀਆਂ ਨੇ। ਔਰ ਪੰਜਾਬ ਦੇ ਵਿੱਚ ਵੀ ਕਰੋਨਾ ਦਾ ਕਹਿਰ, ਔਰ ਐਟ 142 ਪੰਜਾਬ ਸੀਜ਼ ਹਾਈਐਸਟ ਐਵਰ ਸਿੰਗਲ ਡੇ ਡੈਥਸ ਸਿਚੁਏਸ਼ਨ ਵਰਸਨਿੰਗ। ਪੰਜਾਬ 'ਚ ਵੀ ਪਿਛਲੇ 24 ਘੰਟੇ 'ਚ 142 ਮੌਤਾਂ ਹੋਈਆਂ ਨੇ ਔਰ ਇਹ ਜਿਹੜੀ ਹੈ ਸਿਚੁਏਸ਼ਨ ਬਦਤਰ ਹੁੰਦੀ ਜਾ ਰਹੀ ਹੈ। ਔਰ ਈਵਨ ਦਿੱਲੀ ਦੇ ਹਵਾਲੇ ਨਾਲ ਇੱਕ ਦੁਖਦਾਈ ਖਬਰ ਵੀ ਹੈ ਕਿ ਜਰਨਲਿਸਟ ਜਰਨੈਲ ਸਿੰਘ ਜਿਹੜੇ MLA ਵੀ ਰਹੇ, ਓਬਜ਼ਰਵਰ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ, ਪਰ ਇਹਨਾਂ ਨੂੰ ਸਿੱਖ ਕੌਮ ਦਾ ਪਿਆਰ ਹਾਸਲ ਹੋਇਆ ਜਦੋਂ ਇਹਨਾਂ ਨੇ ਚਿਦੰਬਰਮ ਦੇ ਉੱਤੇ ਜੁੱਤੀ ਸੁੱਟੀ ਸੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਚੈਲੰਜ ਕਰਦੇ ਹਾਂ ਕਿ ਭਾਈ ਤੁਸੀਂ ਕਿਵੇਂ ਸਜਨ ਕੁਮਾਰ ਔਰ ਜਗਦੀਸ਼ ਟਾਈਟਲਰ ਨੂੰ ਪ੍ਰੋਟੈਕਟ ਕਰ ਰਹੇ ਹੋ। ਇਹ ਜਰਨਲਿਸਟ ਸੀ, ਡਿਫੈਂਸ ਮਾਮਲਿਆਂ ਨੂੰ ਕਵਰ ਕਰਨ ਵਾਲਾ, ਔਰ ਉਸ ਤੋਂ ਬਾਅਦ ਨੌਕਰੀ ਉਹਨਾਂ ਦੀ ਜਾਂਦੀ ਲੱਗੀ, ਲੇਕਿਨ ਉਹਨਾਂ ਨੇ ਸਿੱਖ ਕੌਮ ਦਾ ਦਿਲ ਜਿੱਤਿਆ। ਉਹ ਇਸ ਵੇਲੇ ਕਰੋਨਾ ਦੇ ਬਿਮਾਰੀ ਦੇ ਨਾਲ ਜੂਝ ਰਹੇ ਨੇ, ਉਹਨਾਂ ਦੀ ਹਾਲਤ ਸੀਰੀਅਸ ਹੈ। ਅਸੀਂ ਉਹਨਾਂ ਦੀ ਸਿਹਤਯਾਬੀ ਦੇ ਲਈ, ਕਿਉਂਕਿ ਉਹ ਸਾਡੇ TV 84 ਤੇ ਵੀ ਅਕਸਰ ਇੰਟਰਵਿਊ ਦਿੰਦੇ ਰਹੇ ਨੇ, ਅਸੀਂ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ। ਔਰ ਇਹ ਜਿਵੇਂ ਮੈਂ ਕਿਹਾ ਕਿ BBC ਦਾ ਹੈ ਕਿ US tells citizens to leave India as COVID crisis worsens। ਔਰ ਇਸ ਸਾਰੇ ਨੂੰ ਜੋ ਅੱਜ ਮੋਦੀ ਦਾ ਇਹ ਸਾਰਾ ਜੋ ਜਿਸ ਨੂੰ ਕਹਿੰਦੇ ਨੇ ਪਾਜ ਮਲਮਾ ਲੈ ਗਿਆ, ਇਹ ਐਕਸਪੋਜ਼ ਹੋਇਆ। ਇਸ ਨੂੰ ਜਿਹੜੀ ਇੱਕ ਟੈਲੀਗ੍ਰਾਫ ਦੀ ਪ੍ਰੋਮੀਨੈਂਟ ਕਾਲਮਨਿਸਟ ਹੈ ਰੁਚਰ ਜੋਸ਼ੀ, ਔਰ ਜਿਹੜਾ ਫਰੇਜ਼ ਤੁਸੀਂ ਪੜ੍ਹਿਆ ਫ੍ਰੈਂਚ ਫਰੇਜ਼, ਇਹ ਇਨਫੈਕਟ ਇਸ ਆਰਟੀਕਲ ਦੇ ਵਿੱਚ ਹੀ ਆਇਆ। ਔਰ ਇਸ ਆਰਟੀਕਲ ਦਾ ਈਵਨ ਸਿਰਲੇਖ ਜਾਂ ਉਨਵਾਨ ਜਾਂ ਹੈਡਲਾਈਨ ਵੀ ਹੈ, ਬ੍ਰੇਕਿੰਗ ਦਾ ਥਰਮਾਮੀਟਰ, ਦਾ ਥਿਨ ਐਜ ਟੀਮ ਮੋਦੀ ਇਜ਼ ਇਨ ਟੈਟਰਸ। ਕਿ ਚਾਰ ਚਫੇਰੇ ਉਸ ਦੇ ਜਿਹੜੇ ਨੇ ਉਹ ਲੀਰਾਂ ਹੋਈਆਂ ਨੇ, ਔਰ ਹੁਣ ਉਹ ਕੋਸ਼ਿਸ਼ ਕਰ ਰਹੇ ਨੇ ਫੈਕਟਸ ਨੂੰ ਲੁਕਾਉਣ ਦੀ ਕਿ ਬੁਖਾਰ ਵਧਿਆ ਤੇ ਇਹ ਜਿਵੇਂ ਫ੍ਰੈਂਚ ਕਹਿੰਦੇ ਨੇ ਵੀ ਇਹ ਇਲਾਜ ਨਹੀਂ ਕਰਨ ਦੀ ਲਾਈਨ ਕਿ ਇਹਨੂੰ ਘਟਾਈਏ ਕਿਵੇਂ, ਉਹ ਕਹਿੰਦਾ ਜੀ ਥਰਮਾਮੀਟਰ ਹੀ ਤੋੜ ਦਿਓ। ਮਤਲਬ ਤੁਸੀਂ ਜਾਣਕਾਰੀ ਨੂੰ ਮੁਨਕਰ ਹੋ ਜਾਓ, ਤੁਸੀਂ ਬਾਹਰਲਿਆਂ ਨੂੰ ਕਹੋ ਜੇ ਐਵੇਂ ਬਦਨਾਮ ਕਰ ਰਹੇ ਨੇ, ਤੁਸੀਂ ਇਹ ਕਹੀ ਜਾਓ ਨਹੀਂ ਬਹੁਤ ਵਧੀਆ, ਬਹੁਤ ਆਲਾ, ਬਹੁਤ ਠੀਕ ਹੈ। ਹੁਣ ਪਤਾ ਨਹੀਂ ਇਹ ਵੀ ਇਹਨਾਂ ਦਾ ਇਹੀ ਹੋਏ ਕਿ ਭਾਈ ਹੋਰ ਤਾਂ ਹੁਣ ਆਬਾਦੀ ਘਟਾਉਣ ਦਾ ਕੋਈ ਤਰੀਕਾ ਨਹੀਂ ਹੈ। ਇਹ ਕਹਿ ਰਹੇ ਹੋਣ ਕਿ ਦੇਖੋ ਜੀ ਭਗਵਾਨ ਨੇ ਇਹ ਕਿਆ ਲੀਲਾ ਵਰਤਾਈ ਕਿ ਆਪਣੇ ਆਪ ਆਬਾਦੀ ਕਮ ਹੋ ਗਈ। ਔਰ ਇਹ ਇੰਨਾ ਖੂਬਸੂਰਤ ਰਾਈਟ ਅਪ ਹੈ। ਹਾਲਾਂਕਿ ਅੱਜ ਹੀ ਅਰੁਣ ਧਾਤੀ ਰॉय ਦਾ ਇੱਕ ਬੜਾ ਖੂਬਸੂਰਤ ਆਰਟੀਕਲ ਜਿਹਦਾ ਟਾਈਟਲ ਹੀ ਇਹ ਹੈ ਕਿ ਵੀ ਆਰ ਵਿਟਨੈਸਿੰਗ ਏ ਕ੍ਰਾਈਮ ਅਗੇਂਸਟ ਹਿਊਮੈਨਿਟੀ। ਉਹਨੇ ਕਿਹਾ ਵੀ ਇਹ ਜੋ ਹੋ ਰਿਹਾ ਹੈ ਇਹ ਇਕੱਲਾ ਇਹ ਨਹੀਂ ਹੈ ਕਿ ਕੋਵਿਡ ਡੈਥਸ ਔਰ ਦੂਸਰਾ ਹੋ ਰਿਹਾ, ਇਹ ਜਿਹੜੀ ਹਕੂਮਤ ਹੈ ਇਹ ਕ੍ਰਾਈਮ ਅਗੇਂਸਟ ਹਿਊਮੈਨਿਟੀ ਹੈ। ਔਰ ਜਦੋਂ ਕ੍ਰਾਈਮ ਅਗੇਂਸਟ ਹਿਊਮੈਨਿਟੀ ਅਸੀਂ ਕਹਿੰਦੇ ਹਾਂ, ਨਿਊਰਮਬਰਗ ਟਰਾਇਲ ਨਾਜ਼ੀਆਂ ਦੇ ਯਾਦ ਆਉਂਦੇ ਨੇ, ਬੋਸਨੀਆ ਦੇ ਵਿੱਚ ਜੋ ਕੁਝ ਸਰਬੀਅਨਸ ਨੇ ਕੀਤਾ, ਮਿਲੋਸੇਵਿਚ, ਉਹ ਯਾਦ ਆਉਂਦਾ। ਸੋ ਇਹ ਕਹਿ ਰਹੀ ਹੈ ਵੀ ਮੋਦੀ ਔਰ ਇਹਦੀ ਟੀਮ ਦੇ ਉੱਤੇ ਇੰਟਰਨੈਸ਼ਨਲ ਕੋਰਟ ਦੇ ਵਿੱਚ ਮੁਕੱਦਮਾ ਚੱਲੇ ਕਿ ਉਹਨਾਂ ਨੇ ਕਿਵੇਂ ਹਜ਼ਾਰਾਂ ਨਹੀਂ ਲੱਖਾਂ ਜ਼ਿੰਦਗੀਆਂ, 2 ਲੱਖ ਤਾਂ ਆਲਰੇਡੀ ਮਰ ਚੁੱਕੇ ਨੇ, ਔਰ ਜਿਸ ਤੇਜ਼ੀ ਨਾਲ ਡੈਥ ਰੇਟ ਹੈ ਸਾਰਾ ਮਈ ਦਾ ਮਹੀਨਾ ਜਿਹੜਾ ਇਸ ਤਰੀਕੇ ਦੇ ਨਾਲ ਹੀ ਜਾਣਦਾ। ਔਰ ਉਹਦੇ 'ਚ ਉਹਨੇ ਇੱਕ ਬੜੀ ਤਨਜ਼ ਦੇ ਨਾਲ ਹੀ ਹੁੰਦਾ ਕਿ ਮੋਦੀ ਨੇ ਕਦੇ UP ਦੇ ਵਿੱਚ ਆਪਣਾ ਜਦੋਂ ਚੋਣ ਮੁਹਿੰਮ ਕੀਤੀ ਸੀ, ਉਹ ਕਹਿੰਦਾ ਸੀ ਇਫ ਏ ਕਬਰਸਤਾਨ ਇਜ਼ ਬਿਲਟ ਇਨ ਏ ਵਿਲੇਜ ਏ ਸ਼ਮਸ਼ਾਨ ਸ਼ੁਡ ਆਲਸੋ ਬੀ ਕੰਸਟਰਕਟਡ ਦੇਅਰ। ਉਹ ਇਹ ਕਹਿਣਾ ਚਾਹੁੰਦਾ ਸੀ ਕਿ ਦੇਖੋ ਇਹ UP ਦੀਆਂ ਸਰਕਾਰਾਂ ਮੁਸਲਮਾਨਾਂ ਦੀ ਫੇਵਰ ਕਰਦੀਆਂ ਔਰ ਇਹਨਾਂ ਨੇ ਕਬਰਸਤਾਨਾਂ ਨੂੰ ਜ਼ਮੀਨਾਂ ਦੇ ਰਹੇ ਨੇ। ਉੱਥੇ ਮੋਦੀ ਕਹਿ ਰਿਹਾ ਸੀ ਕਿ ਜੇ ਕਬਰਸਤਾਨ ਬਣ ਸਕਦੇ ਨੇ ਤਾਂ ਸ਼ਮਸ਼ਾਨ ਵੀ ਬਣਨੇ ਚਾਹੀਦੇ ਨੇ। ਤੇ ਉਹਦੇ ਤੇ ਉਹਨੇ ਕਿਹਾ ਸ਼ਮਸ਼ਾਨ ਸ਼ਮਸ਼ਾਨ ਦਾ ਮੈਸਮਰਾਈਜ਼ਡ ਐਡੋਰਿੰਗ ਕਰਾਊਡ ਈਕੋਡ ਬੈਕ। ਕਿ ਜਦੋਂ ਉਹਨੇ ਇਹ ਕਿਹਾ ਤੇ ਜਿਹੜੀ ਲੱਖਾਂ ਦੀ ਭੀੜ ਹਿੰਦੂ ਤਵੀਆਂ ਦੀ ਇਕੱਠੀ ਸੀ, ਉਹਨਾਂ ਨੇ ਮੰਗ ਕੀਤੀ ਸ਼ਮਸ਼ਾਨ ਸ਼ਮਸ਼ਾਨ। ਉਹਨੇ ਕਿਹਾ ਪਰਹੈਪਸ ਹੀ ਇਜ਼ ਹੈਪੀ ਨਾਓ that the haunting image of flames rising from the mass funerals in India's cremation grounds is making the front page of international newspapers। ਇਹ ਹੈ ਜਦੋਂ ਤੁਸੀਂ ਕਿਸੇ ਨੂੰ ਯਾਦ ਦਹਾਨੀ ਕਰਵਾਉਂਦੇ ਹੋ ਕਿ ਕਦੇ ਇਸ ਬੰਦੇ ਨੇ
ਇਸ ਕਿਸਮ ਦੀ ਭੜਕਾਟ ਕਰਕੇ ਭੀੜ ਨੇ ਕਿਹਾ ਸੀ ਸ਼ਮਸ਼ਾਨ ਸ਼ਮਸ਼ਾਨ, ਕ੍ਰੀਮੇਟੋਰੀਅਮ, ਕਿ ਹੁਣ ਮੋਦੀ ਨੂੰ ਖੁਸ਼ ਹੋਣਾ ਚਾਹੀਦਾ ਕਿ ਅੱਜ ਇੰਟਰਨੈਸ਼ਨਲ ਮੀਡੀਆ ਦੀਆਂ ਹੀ ਸੁਰਖੀਆਂ ਬਣਿਆ ਹੋਇਆ ਹੈ ਕਿ ਭਾਰਤ ਅੱਜ ਇੱਕ ਵੱਡਾ ਸ਼ਮਸ਼ਾਨ ਘਾਟ ਬਣ ਗਿਆ ਹੈ। ਚਾਰ ਚਫੇਰੇ ਫਾਇਰਸ ਬਲ ਰਹੀਆਂ ਨੇ, ਧੂੰਆਂ ਹੀ ਧੂੰਆਂ ਹੈ। And that all the Qabristans and Shamshans in his country are working properly in direct proportion to the populations they cater for and far beyond their capacities. और इस सारे दे चलते हैं, ये अरुणधति रॉय का बड़ा खूबसूरत आर्टिकल है, पर ये लंबा भी है और वक्त ऑलरेडी असी इस सैगमेंट का भी कंप्लीट कर लिया। लेकिन मैं रुचर जोशी का ब्रेकिंग द थर्मामीटर उहदे च उन्हें शुरुआत ही की। It is best to state this simply: Modi needs to go, Amit Shah needs to go, Ajay Mohan Bishad, Yogi Adityanath needs to go. The bunch of integrity free, incompetent Mr. Modi has gathered around him as his ministers all need to go in order for the country to launch a mammoth operation of recovery and repair needed for our survival. The departure of these people from positions of power needs to happen immediately. Tomorrow is too late. Yesterday would have been better. कि इन्हां नूं चलदा करो, ये कल तक भी कर दिओ तो लेट है, पिछला कल भी जिहड़ा ये बेहतर सी। फिर उन्होंने कहा कि किवें जदों मोदी ने 2014 च पावर लई, किवें इन्हां लोकां ने डिफरेंट केप्स एंड स्कार्व्स दे नाल उहनूं लपेटिया, किवें ये कहा गया कि जी देखो ये ह्यूमन राइट्स और दूसरी गल छड्डो इकनॉमिक जस्टिस की, ये तो जिहड़ा वी आर प्राउड ऑफ दिस स्ट्रटिंग ऑफ देयर मसाया, कि ये साडा मसाया आ गया, हिंदू तवियां ने कहा। रिमेंबर द प्रोक्लेमेशंस ऑफ कोर फॉलोअर्स एंड न्यूली कन्वर्टेड मैनी कमिंग फ्रॉम द मैन हिमसेल्फ। उन्होंने कहा जी मोदी he is not corrupt and doesn't allow anyone else to be corrupt. वो ना खाता है ना किसी को खाने देगा. He may drive some pesky minorities but he will steer us of genuine progress. उन्होंने कहा जी ठीक है ह्यूमन राइट्स इकोलॉजिकल प्रोटेक्शन ना भी होन पर बिजनेस होएगी, इंडिया एक इकोनॉमिक पावर हाउस बनेगा, इंडिया सुपर पावर बनेगा। उन्होंने कहा जी ये 2014 जो बनया ये सारे उहदे जिहड़ा आला दुआला सी ये प्रचारिया गया। और फिर उन्होंने कहा जी कि मोदी दे मुढ़ले दिनां दे विच चार चफेरे गशिंग प्रेज सी कि जी ही मे नॉट बी एजुकेटेड but he has got a phenomenal ability to grasp things. Whatever you say, boss, but Gujarati efficiency is something else. His stamina is just amazing. He hardly sleeps. That is put a fire under the seats of bureaucrats. The babus are now punctual. The files are moving so fast. Here is a man with a vision and focus. Look how warmly and directly he connects with world figures. He can deal with Pakistan and China from the position of strength and recognize they can't dare to mess with him. कि ये सारे गुण गायन किए जा रहे सी कि देखो किवें उन्हें चैलेंज करता है, पाकिस्तान नूं करता है, चीन नूं करता है, दुनिया च मोदी दुनिया वर्ल्ड फिगर बन गया। वो भी कह रहा है मोदी का डंका बज रहा है, भारत का डंका बज रहा है। फिर उन्हें इन्हां दे उत्ते जिहड़ी है तनज़ कीती है कि किवें मोदी ने इन्हां 7 सालों दे विच फिर अपने नां घड़े वाले NM वाले सूट पाए, एम्ब्रॉयडर्ड सूट, प्लूम्ड हैड गेयर उत्ते कलगी वालियां टोपियां साम ते दूजे जाके पाइयां। और इस सारे चों ईवन हिज ब्रांड एक्सपेंशन हैज़ ग्रोन टू माइंड बॉगलिंग लेवल। किवें ड्रामा कीता बालाकोट दा, उन्हें इहदे च खास तौर ते क्या है अंडर मिस्टर मोदीज़ लीडरशिप वी हैव बीन मेड ए लाफिंग स्टॉक by Pakistan with the famed Balakot bombing raid on a clump of trees and the capture of our pilot, and we have been repeatedly humiliated by China कि किवें पाकिस्तान ने भी जो इन्होंने बालाकोट ड्रामा किया साडा पायलट भी कैप्चर होया और चाइना ने जो कीता और and now finally despite having had a year to shore up the basic defences against the biggest natural calamity faced by independent India, we are on our knees physically and mentally. ਅੱਜ ਜਦੋਂ COVID-19 ਦਾ ਕ੍ਰਾਈਸਿਸ ਆਇਆ ਅਸੀਂ ਦਿਮਾਗੀ ਤੌਰ ਤੇ ਵੀ ਗੋਡਿਆਂ ਭਰਨੇ ਹੈ, ਸਰੀਰਕ ਤੌਰ ਤੇ ਵੀ ਗੋਡਿਆਂ ਭਰਨੇ ਹੈ।
ਅੱਛਾ The full roster of this regime's intentional and unintentional misgovernance will become horrific lore in the annals of history. ਕਿ ਇਤਿਹਾਸ ਦੇ ਪੰਨਿਆਂ 'ਚ ਇੰਨਾ ਭਿਆਨਕ ਦੌਰ ਮੋਦੀ ਦਾ ਗਿਣਿਆ ਜਾਏਗਾ ਜੋ ਅੱਜ ਚੱਲ ਰਿਹਾ। ਉਹਨਾਂ ਨੇ ਕਿਹਾ ਕਿ ਭਾਈ ਇਨ ਐਨੀ ਡੈਮੋਕ੍ਰੇਸੀ ਵਰਥ ਦਾ ਨੇਮ just one of these two botch-ups, the demonetization fiasco, floundering response to Chinese aggression and ensuing cover-up would have led to the fall of government. ਕਿ ਭਾਈ ਇਹ ਤਾਂ ਉਦੋਂ ਹੀ ਸਰਕਾਰ ਡਿੱਗ ਜਾਣੀ ਚਾਹੀਦੀ ਸੀ। ਫਿਰ ਉਹਨੇ ਆਟੋਕ੍ਰੈਟਿਕ ਹਿੰਦੂ ਰਾਸ਼ਟਰ ਔਰ ਇਹ ਕਿਵੇਂ ਬਣਿਆ, ਫਿਰ ਉਹਨੇ ਕਿਹਾ ਵੀ ਇਹ ਜਿਹੜਾ ਸਾਰੀ ਫਿਕਸਡ ਮੈਚ ਰਿਹਾ, ਜਿਵੇਂ ਇੱਕ ਡਿਕਟੇਟਰ ਦਾ ਸਟੇਡੀਅਮ ਹੋਏ, ਉਹਦੇ 'ਚ ਦੋ ਟੀਮਾਂ ਖੇਡ ਰਹੀਆਂ ਹੋਣ, ਇੱਕ ਡਿਕਟੇਟਰ ਦੀ ਟੀਮ ਹੋਏ ਤੇ ਇਵੈਂਚੁਅਲੀ ਉਹਦੀ ਟੀਮ ਜਿੱਤੇਗੀ। ਇਹ ਜਿਹੜੀ ਹੈ ਜਿਹੜੇ ਇਲੈਕਟਰਲ ਬੌਂਡਸ ਇਸ ਕਿਸਮ ਦਾ ਹੈ। ਕਿਵੇਂ ਮੋਦੀ ਨੇ ਇਨਵੈਸਟੀਗੇਟਿੰਗ ਏਜੰਸੀਜ਼ ਨੂੰ ਵੈਪਨਾਈਜ਼ ਕੀਤਾ, ਜਿਹੜੀ ਡਾਈਸੈਂਟ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸੁਪਰੀਮ ਕੋਰਟ ਨੂੰ ਕਿਵੇਂ ਮਿਸਟੀਰੀਅਸਲੀ ਸਾਇਲੈਂਸ ਕੀਤਾ, ਔਰ ਅੱਜ ਹਾਲ ਇਹ ਹੈ ਕਿ ਕਿਵੇਂ ਡੈਲੀਬਰੇਟਲੀ ਉਹਨਾਂ ਨੇ ਡਿਸਟਰਸਟ ਔਰ ਹੇਟਰੇਡ ਲੋਕਾਂ ਦੇ ਵਿੱਚ ਖੜੀ ਕੀਤੀ। ਇੰਡੀਆ ਇੱਕ ਬਨਾਨਾ ਰਿਪਬਲਿਕ ਬਣ ਗਿਆ। ਕਿਵੇਂ ਕਸ਼ਮੀਰ ਦੇ ਵਿੱਚ ਲੋਕਡਾਊਨ ਕੀਤਾ, NRC CA ਲਾਅ ਬਣਾਏ, ਅਯੁੱਧਿਆ ਰਾਮ ਮੰਦਰ ਜਜਮੈਂਟ, ਭੀਮਾ ਕੋਰੇਗਾਨ ਅਰੈਸਟ which many convincingly argue are malafide, but all were dependent on this creeping toxic fungus-like encompassing of the institution of the state ਕਿ ਕਿਵੇਂ ਟੌਕਸਿਕ ਫੰਗਸ ਇਹਨੇ ਸਾਰੇ ਪਾਸੇ ਖਿਲਾਰੀ। ਲੇਕਿਨ ਹੁਣ ਉਹ ਤਾਂ ਮੋਦੀ ਤਾਂ ਕਹਿ ਰਿਹਾ ਹੈ ਕੋਵਿਡ-19 ਦਾ ਕਿ ਆਪਦਾ ਮੈਂ ਅਫਸਰ ਢੂੰਡੋ, ਔਰ ਮੈਂ ਕਲੋਜ਼ਿੰਗ ਪੈਰਾਗ੍ਰਾਫ ਪੜ੍ਹਨਾ ਚਾਹੁੰਦਾ ਜਿਹਦੇ 'ਚ ਉਹਨੇ ਫ੍ਰੈਂਚ ਕੋਟ ਵੀ ਕੀਤੀ ਹੈ। What the fungus was not expecting was a deadly attack from a virus. ਕਿ ਟੌਕਸਿਕ ਫੰਗਸ ਤਾਂ ਫੈਲਾ ਰਹੇ ਸੀ, ਪਰ ਇਹਨਾਂ ਨੇ ਨੂੰ ਕਦੇ ਚਿਤ ਚੇਤਾ ਵੀ ਨਹੀਂ ਸੀ ਕਿ ਕਦੇ ਇਸ ਜ਼ਹਿਰੀਲੀ ਫੰਗਸ ਨੂੰ ਕੋਈ ਵਾਇਰਸ ਆ ਕੇ ਡੰਗ ਮਾਰੇਗੀ। I read somewhere that recent blocking of critical Twitter accounts by government means that it realizes it had failed to discharge its duties. ਕਿ ਹੁਣ ਤਾਂ ਟਵਿੱਟਰ ਨੂੰ ਬਲੌਕ ਕਰਵਾ ਰਹੇ ਨੇ, ਇਹਦਾ ਮਤਲਬ ਹੈ ਕਿ ਉਹਨਾਂ ਨੂੰ ਲੱਗ ਗਿਆ ਪਤਾ ਹੈ ਕਿ ਅਸੀਂ ਐਕਸਪੋਜ਼ ਹੋ ਰਹੇ ਹਾਂ। ਟੂ ਵਿਚ ਵਨ ਕੁਡ ਸੇ ਦੈਟ ਦਿਸ ਗਵਰਨਮੈਂਟ ਨੈਵਰ ਇੰਟੈਂਡਡ ਟੂ ਡਿਸਚਾਰਜ ਵਟ ਮਿਲੀਅਨਸ ਆਫ ਅਸ ਰਿਗਾਰਡ ਐਜ਼ ਇਟਸ ਡਿਊਟੀਜ਼। ਕਿ ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਡਿਊਟੀਜ਼ ਨਹੀਂ ਕੀਤੀਆਂ, ਇਹ ਕਰਨਾ ਹੀ ਨਹੀਂ ਸੀ ਚਾਹੁੰਦੇ। ਕਿਉਂ? ਇਟ ਸਿੰਪਲੀ ਟੁਕ ਦ ਪੈਂਡੇਮਿਕ ਐਜ਼ ਐਨ ਐਕਸਟ੍ਰੀਮਲੀ ਯੂਜ਼ਫੁਲ ਟੂਲ ਗਿਫਟਡ ਟੂ ਇਟ ਬਾਈ ਗੋਡਸ, ਛੋਟੀ ਜੀ ਨਾਲ, ਕਿ ਉਹ ਤਾਂ ਸਮਝਦੇ ਸੀ ਕਿ ਦੇਵਤਿਆਂ ਨੇ ਸਾਨੂੰ ਮੌਕਾ ਦਿੱਤਾ ਹੈ, ਇਹ ਟੂਲ ਇਟ ਕੁਡ ਯੂਜ਼ ਟੂ ਫਰਦਰ ਇਟਸ ਏਜੰਡਾ ਟੂ ਸਟਿਫਲ ਡਾਈਸੈਂਟ। ਕਿ ਇਹਦੇ 'ਚ ਉਹਨਾਂ ਨੇ ਵਿਰੋਧ ਦੀ ਆਵਾਜ਼ ਖਤਮ ਕੀਤੀ। ਟੂ ਟੋਪਲ ਆਪੋਜੀਸ਼ਨ ਸਟੇਟ ਗਵਰਨਮੈਂਟਸ, ਕਿ ਕਰ ਦਿਓ ਜੋ ਹੁਣ ਚੋਣਾਂ ਦੇ ਹਵਾਲੇ ਨਾਲ ਵੈਸਟ ਬੰਗਾਲ ਔਰ ਦੂਸਰੇ 'ਚ ਕਰ ਰਹੇ ਨੇ। ਟੂ ਵਿਨ ਇਲੈਕਸ਼ਨਸ। ਨਾਓ ਵੈਨ ਥਿੰਗਸ ਆਰ ਸਪਾਇਰਲਿੰਗ ਟ੍ਰੈਜੀਕਲੀ ਆਊਟ ਆਫ ਕੰਟਰੋਲ, the government's main concern yet again seems to be about managing perceptions. Manage करो, ये event manager ने और वो इन्हों भी manage करना जानते हैं। फिर उन्हें क्या था, French have a saying, breaking the thermometer to bring down the fever. We are where we are today because of this trail of broken thermometers. ये trail सारे thermometer ही तोड़े ने, जो problem सी उन्हों solve नहीं कीता है। And because of this, if nothing else, Mr. Modi and Mr. Shah need to go. So मैं समझदा है कि एक prominent columnist ਵੱਲੋਂ ਦਾ ਟੈਲੀਗ੍ਰਾਫ ਨੇ ਇਸ ਨੂੰ ਛਾਪਿਆ, ਇਹ ਬਿਆਨ ਕਰ ਰਿਹਾ ਹੈ ਕਿ ਜਿਹੜੀ ਗੱਲ ਅਸੀਂ ਲਗਾਤਾਰਤਾ ਨਾਲ ਪਿਛਲੇ 8-9 ਸਾਲ ਤੋਂ ਦੁਹਰਾ ਰਹੇ ਸੀ, ਅੱਜ ਹਿੰਦੂਤਵੀ ਉਸ ਮੁਲਕ ਦੇ ਵਿੱਚ ਵੀ ਜਿਹੜੇ ਥੋੜ੍ਹੇ ਬਹੁਤ ਜ਼ਮੀਰ ਰੱਖਣ ਵਾਲੇ ਨੇ, ਉਹਨਾਂ ਦੀ ਜ਼ਮੀਰ ਨੇ ਵੀ ਉਹਨਾਂ ਨੂੰ ਝੰਜੋੜਿਆ ਕਿ ਇਨਫ ਇਜ਼ ਇਨਫ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।